भाभी रुस के गई ना नाराज लगदा तो हना नाराज आ भी रुस के गई है कुछ नहीं हुंदा ਨਿਆਣਿਆਂ ਨੂੰ ਜਦੋਂ ਘਰ ਜਾ ਕੇ ਭਾਜੀ ਮੈਂ ਰੋਟੀ ਪਕਾਉਣਾ ਆਪ ਮੈਨੂੰ ਪਤਾ ਰੋਟੀ ਆਪ ਪਕਾਉਣਾ ਭਾਂਜੀ ਨਾਲ ਬਹੁਤ ਪਿਆਰ ਤੈਨੂੰ ਭਾਈ ਇਹਨੂੰ ਮੈਂ ਚੱਲ ਖਡਾਉਂਦਾ ਦੇ ਦੇ ਆਪਣੇ ਵਰਗੀ ਨਾ ਕਰਦੀ ਦੇ ਦੇ ਉਹਨੂੰ ਇੱਟ ਵੇਖੀ ਕੋ ਕਿੱਦਾਂ ਦੀ ਬਾਕੀ ਵੇਖਿਓ ਕਿੱਦਾਂ ਦੀਆਂ ਇਹਦੀ ਇੱਟ ਨੇ 버ਗਰ ਖਾਦੇ ਲੱਗਦੇ ਹੁਣ ਜ਼ਰੂਰੀ ਆ ਭਰਾ ਨਹੀਂ ਲੱਗੇ ਤੇ ਮੈਂ ਯਾਰ ਕੀ ਅਗਲੀ ਜ਼ਿੰਮੇਵਾਰੀ ਨਹੀਂ ਮੰਗਦਾ ਲੱਗਦਾ ਇਹਦੇ ਪਿਆ ਨਹੀਂ ਯਾਰ ਤੇ ਤੇਰੀ ਮਿਹਰਬਾਨੀ ਦਿਮਾਗ ਨਾ ਖਰਾਬ ਕਰੀ ਵੱਡਾ ਹੋ ਗਿਆ ਆ ਉਹ ਨਹੀਂ ਜੀ ਬੰਦੇ ਮੈਂ ਹੁਣ ਮੀਆਂ ਨੂੰ ਵੇਖਿਓ ਤੁਸੀਂ ਨਾ ਮੈਂ ਮੀਆਂ ਨੂੰ ਇੰਜ ਕਰਕੇ ਨਾ ਆਖਿਆ ਜਾ ਭਾਈ ਵੀ ਤੂੰ ਕਿਹੜਾ ਮੀਆਂ ਬਣਿਆ ਫਿਰਦਾ ਆ ਚੁੱਕ ਪੈਸੇ ਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਸੋ ਲੈ ਕੇ ਹਾਜ਼ਰ ਹੋ ਗਿਆ ਅੱਜ ਇੱਕ ਹੋਰ ਨਵੀਂ ਵੀਡੀਓ ਜਿਹੜੇ ਦੋਸਤ ਅੱਜ ਪਹਿਲੀ ਵਾਰੀ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਤੇ ਅੱਜ ਜਿਹੜੀ ਵੀਡੀਓ ਲੈ ਕੇ ਆਏ ਜੀ ਸਲੀਮ ਅਲਵੇਲਾ ਤੇ ਗੋਗਾ ਅਪਸਰੂਰੀ ਸੋ ਇਹਨਾਂ ਦੀ ਤੁਹਾਨੂੰ ਪਤਾ ਹੀ ਹੈ ਬਹੁਤ ਵਧੀਆ ਤੇ ਬਿਹਤਰੀਨ ਜੋੜੀ ਆ ਅੱਜ ਜਿਹੜੀ ਇਹਨਾਂ ਦੀ ਵੀਡੀਓ ਦਾ ਟਾਈਟਲ ਹੈਗਾ ਗੋਗਾ ਪਸਰੂਰੀ ਬਿਕਮ ਅ ਬ੍ਰਿਕ ਵਰਕਰ ਐਂਡ ਸਲੀਮ ਅਲਵੇਲਾ ਐਜ਼ ਅ ਕਸਟਮਰ ਗੋਗਾ ਪਸਰੂਰੀ ਜੀ ਜਿਹੜੇ ਵਰਕਰ ਬਣ ਗਏ ਨੇ ਕਾਮਾ ਬਣ ਗਏ ਨੇ ਇੱਟਾਂ ਦੇ ਪੱਠੇ ਤੇ ਮੈਨੂੰ ਲੱਗਦਾ ਪਿਆ ਕਿ ਬਹੁਤ ਮਜ਼ੇਦਾਰ ਵੀਡੀਓ ਹੈ ਤੇ ਆਜੋ ਦੇਖਦੇ ਆ ਆਖਰ ਤੱਕ ਵੀਡੀਓ ਜ਼ਰੂਰ ਦੇਖਿਓ ਕਿਵੇਂ ਹਾਸਾ ਮਖੌਲ ਕਰਦੇ ਨੇ ਇੱਕ ਇੱਟਾਂ ਵਾਲੇ ਪੱਠੇ ਤੇ ਬਾਕੀ ਜਿਹੜੇ ਵਲੌਗਿੰਗ ਦੇਖਣਾ ਪਸੰਦ ਕਰਦੇ ਨੇ ਸਾਡਾ ਚੈਨਲ ਹੈਗਾ ਜੀ ਗਗਨਪ੍ਰੀਤ ਵਲੌਗਸ ਦੇ ਨਾਂ ਤੋਂ ਡਿਸਕ੍ਰਿਪਸ਼ਨ 'ਚ ਉਹਦਾ ਲਿੰਕ ਮਿਲ ਜਾਏਗਾ ਜਾ ਕੇ ਵੀਡੀਓ ਚੈੱਕ ਆਊਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਆਜੋ ਚੱਲਦੇ ਆ ਵੀਡੀਓ ਨਾਲ ਮੀਆਂ ਸਾਹਿਬ ਅੰਦਰ ਆ ਜਾਈ ਆ ਜਾਓ ਜੀ ਗੋਗਾ ਸਾਹਿਬ ਮਿਹਰਬਾਨੀ ਕਿੰਨਾ ਸੋਹਣਾ ਆਫਿਸ ਬਣਾਇਆ ਡੈਕੋਰੇਸ਼ਨ ਕੀਤੀ ਹੈ ਮੇਰਾ ਵੀ ਹੁਣੇ ਨੇ ਉਹ ਪਜਾਮਾ ਵੀ ਪਜਾਮਾ ਹੋਰ ਰੰਗ ਦਾ ਤੁਹਾਨੂੰ ਗੱਲ ਕਰਨੀ ਸੀ ਇੱਕ ਖੈਰ ਇਹ ਕਿ ਕਾਦੀ ਅਰਜ਼ ਕਰਨੀ ਹੈ ਮਾਲਕ ਨੇ ਉਹ ਜੀ ਨਾ ਪੈਸੇ ਚਾਹੀਦੇ ਸੀ ਥੋੜੇ ਜਿਹੇ ਹੋਰ ਕਾਦੇ ਵਾਸਤੇ ਨਾ ਬੱਚੇ ਗਏ ਆ ਪੇਕਿਆਂ ਦੇ ਤੇ ਗੋਗਾ ਸਾਹਿਬ ਦੀ ਬੋਡੀ ਲੈਂਗੁਏਜ ਉਹਨਾਂ ਦੇ ਕੱਪੜੇ ਮਤਲਬ ਹਰੇਕ ਚੀਜ਼ ਲੱਗਦੇ ਪਏ ਨੇ ਕਿ ਕੰਮ ਹੀ ਨੇ ਕੋਈ ਕੰਮ ਕਰ ਰਿਹਾ ਪੱਠੇ ਤੇ ਜਾਂ ਕਿਦਾਂ ਨੂੰ ਲਿਆਉਣਾ ਸੀ ਤੇ ਉਹ ਕਿਰਾਇਆ ਭਾੜਾ ਕੋਈ ਨਹੀਂ ਯਾਰ ਮੈਨੂੰ ਤੇਰੀ ਸਮਝ ਨਹੀਂ ਆਈ ਕਿ ਜਦੋਂ ਦਾ ਤੂੰ ਆਇਆ ਜਦੋਂ ਤੈਨੂੰ ਭਰਿਆ ਸੀ ਤੂੰ ਆਖਿਆ ਸੀ ਕਿ ਮੈਂ ਬੜਾ ਕੰਮ ਕਰਾਂਗਾ ਕੰਮ ਵੀ ਤੂੰ ਕਰਨਾ ਹੈ ਪੈਸੇ 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 ਹਰ ਰੋਜ਼ ਤੂੰ ਪੈਸੇ ਮੰਗਦਾ ਰਹਿਣਾ ਕੋਈ ਬਾਜੀ ਦਿਨ ਜਾਂਦਾ ਤੇਰਾ ਪੈਸਿਆਂ ਤੋਂ ਬਗੈਰ ਵੀ ਮੀਆਂ ਸਾਹਿਬ ਹੁਣ ਤੁਹਾਨੂੰ ਪਤਾ ਮਹਿੰਗਾਈ ਵੀ ਇੰਨੀ ਹੋ ਗਈ ਆ ਤੇ ਜ਼ਰੂਰਤਾਂ ਫਿਰ ਘਰਾਂ ਦੀਆਂ ਇਦਾਂ ਹੀ ਹੁੰਦੀਆਂ ਜੀ ਯਾਰ ਜ਼ਰੂਰਤਾਂ ਹੁੰਦੀਆਂ ਨੇ ਤੂੰ ਡੇਲੀ ਤੇਰਾ ਹੱਥ ਹੀ ਇਹ ਹੈਗਾ ਕਿ ਮੈਂ ਪੈਸੇ ਲੈਣੇ ਨੇ ਉਹ ਫਿਰ ਸਰਦਾ ਨੂੰ ਜੀ ਉਹ ਨਿਆਣਿਆਂ ਤੋਂ ਕੱਲ ਤੂੰ ਆਇਆ ਤੂੰ ਕਿਹਾ ਕਿ ਮੈਨੂੰ ਬੁਖਾਰ ਚੜਿਆ ਕਿ ਜੀ ਮੇਰੇ ਨਾਲ ਦੀ ਨੂੰ ਚੜ ਗਿਆ ਬੱਚੇ ਵੀ ਬਿਮਾਰ ਨੇ ਤੇ ਮੈਨੂੰ ਪੈਸੇ ਤੇ ਕੱਲ ਵੀ ਤੂੰ ਲੈ ਕੇ ਗਿਆ ਹੁਣ ਤੂੰ ਫੇਰ ਆ ਗਿਆ ਖਤਮ ਹੋ ਗਿਆ 7.5 ਲੱਖ ਰੁਪਇਆ ਤੇਰੇ ਦੇ ਉੱਤੇ ਅੱਗੇ ਆ ਕਿੰਨਾ ਤੇ ਉਹ ਮੈਂ ਕਟਾਉਣ ਹੀ ਡਿਆ ਜੀ ਕਿੱਥੇ ਕਟਵਾਨ ਕਿੱਥੇ ਡਿਆ ਵੀ 5 ਲੱਖ ਦੇ ਆਇਆ ਤੇ ਹੁਣ 7.5 ਹੋ ਗਿਆ ਕਟਾਨ ਕਿੱਥੋਂ ਡਿਆ 7.5 ਤੁਹਾਨੂੰ ਪਤਾ ਪਿਛਲੇ ਦਿਨਾਂ 'ਚ ਬਾਰਿਸ਼ਾਂ ਦੀਆਂ ਦਿਹਾੜੀਆਂ ਜਿਹੜੀਆਂ ਨਹੀਂ ਲੱਗੀਆਂ ਯਾਰ ਫਿਲਹਾਲ ਇਹ ਪੈਸੇ ਨਹੀਂ ਹੈਗੇ ਮੇਰਾ ਵੀਰ ਠੀਕ ਹੈ ਤੂੰ ਤਾਂ ਜਦੋਂ ਆਇਆ ਥਮ ਤੂੰ ਪੜ੍ਹਨਾ ਹੀ ਪਾਇਆ ਦੂਜੇ ਦਿਨ ਤੀਏ ਦਿਨ ਚੌਥੇ ਦਿਨ ਤੂੰ ਆ ਰਿਹਾ ਨਹੀਂ ਪੈਸੇ ਦੇ ਰਹੇ ਥੋੜੇ ਜਿਹਾ ਪੈਸੇ ਦੇ ਰਹੇ ਥੋੜੇ ਜਿਹਾ ਜ਼ਰੂਰੀ ਚਾਹੀਦੇ ਆ ਜੀ ਘਰ ਵਾਲੇ ਨਿਆਣਿਆਂ ਤੋਂ ਬਗੈਰ ਨਾ ਦੇ ਜਦੋਂ ਘਰ ਜਾਂਦੇ ਆ ਤੇ ਹੌਲ ਪੈਂਦੇ ਆ ਵੀ ਐਕਟਿੰਗ ਇੱਕ ਨੰਬਰ ਆ ਬੰਦੇ ਦੀ ਯਾਰ ਨਿਆਣਿਆਂ ਨੂੰ ਤੇ ਨਿਆਣੇ ਵੀ ਅਸੀਂ ਜਮਾਨੇ ਪਏ ਤੁਹਾਡੇ ਯਾਰ ਕੋਈ ਬਾਲ ਹੁੰਦਾ ਉਹ ਵੀ ਉਹਦਾ ਵੀ ਤੁਸੀਂ ਆ ਜਾਂਦੇ ਪੈਸੇ ਦਿਓ ਕੋਈ ਸ਼ਾਦੀ ਕਰਨੀ ਤੁਸੀਂ ਉਹਦਾ ਵੀ ਆ ਜਾਂਦੇ ਪੈਸੇ ਦਿਓ ਸਾਡੇ ਪੈਸੇ ਹੀ ਮੰਗਦੇ ਨੇ ਕੰਮ ਵੀ ਕਰੋ ਨਾ ਕੰਮ ਤੂੰ ਕਰਦਾ ਨਹੀਂ ਹੋ ਕੰਮ ਕਰਦਾ ਇਹ ਤਾਂ ਬੀਬੀ ਫੜਨਾ ਤੇ ਸਹੁਰਿਆਂ ਚਲਾ ਜਾਣਾ ਪਤਾ ਵੀ ਨਹੀਂ ਲੱਗਣ ਦਿੰਦਾ ਯਾਰੀ ਸਹੁਰੇ ਹੁਣ ਬਣਾਏ ਕਾਦੇ ਲਈ ਆਉਣ ਜਾਣ ਲਈ ਸਹੁਰੇ ਯਾਰ ਗੱਲ ਕੰਮ ਵੀ ਕਰਦੇ ਬਹਾ ਨਾ ਸਾਨੂੰ ਲੈ ਪੈਸਿਆਂ ਨੂੰ ਤੂੰ ਹੱਥ ਰੱਖਿਆ 3000 ਦਵੋ ਨਾ ਫਿਰ ਕਿੰਨੇ ਤੇ ਆਇਆ ਸਾਂ ਮੈਂ ਜੀ 2.5 ਲੱਖ ਤੇ ਆਇਆ ਹੁਣ ਕਿੰਨੇ ਹੋ ਗਏ 7 ਲੱਖ ਤੇ ਕਿੰਨੇ ਤੁਹਾਨੂੰ ਪਤਾ ਹੋਊਗਾ ਜੀ ਕਿੰਨਾ ਤੂੰ ਹਿਸਾਬ ਖਾਤਾ ਵੇਲ ਤੇਰੇ ਅੰਗੂਠੇ ਲੱਗੇ ਨੇ 7,50,000 ਰੁਪਏ ਤੇਰੇ ਲਈ ਹੋਗਾ ਓਏ ਹੋ ਮੈਨੂੰ ਐਡਾ ਨਾ 7.5 ਲੱਖ ਦਾ ਦੁੱਖ ਨਹੀਂ ਜਿੰਨਾ ਤੁਹਾਡੇ ਆ 50 ਲਿਖਣ ਦਾ ਦੁੱਖ ਯਾਰ ਚੌਧਰੀ ਸਾਹਿਬ ਇੰਨੇ ਇੱਥੇ ਸਾਰੇ ਭੱਠਿਆਂ ਵਾਲੇ ਆ 50 ਲਿਖਦਾ ਹੀ ਕੋਈ ਨਹੀਂਗਾ ਤੁਸੀਂ 50 ਵੀ ਲਿਖੇ ਵਿੱਚ ਹੁਣ ਜ਼ਰੂਰੀ ਆ ਭਰਾ ਨਹੀਂ ਲੱਗੇ ਤੇ ਮੈਂ ਕਿ ਅਗਲੀ ਜ਼ਿੰਮੇਵਾਰੀ ਨਹੀਂ ਮੰਗਦਾ ਲੱਗਦਾ ਇਹਦੇ ਪਿਆ ਨਹੀਂ ਯਾਰ ਤੇ ਤੇਰੀ ਮਿਹਰਬਾਨੀ ਦਿਮਾਗ ਨਾ ਖਰਾਬ ਕਰੀ ਉੱਠ ਜਾਉਂ ਜਾਓ ਤੇ ਆਪਦਾ ਜਾ ਕੰਮ ਕਰ ਸਵੇਰੇ ਵੇਖਾਂਗੇ ਤੇਰੇ ਨਾਲ ਕੀ ਕਰਨਾ ਹੈ ਹੁਣ ਨਹੀਂ ਪੈਸੇ ਹੈਗੇ ਚਾਹਦਾ ਸਭ ਦੇ ਦਿੰਦੇ ਮੈਂ ਕਹਿਣਾ ਦਫਾ ਹੋ ਜਾ ਹੁਣ ਕੋਈ ਪੈਸਾ ਨਹੀਂ ਲੱਭਣਾ ਤੈਨੂੰ ਵੇਖੋ ਜੀ ਵੇਖੋ ਜੀ ਅਲਬੇਲਾ ਟੀਵੀ ਵੇਖੋ ਜੀ ਵੇਖੋ ਜੀ ਵੇਖੋ ਜੀ ਇਹ ਤੋਂ ਗੱਪ ਗੱਪ ਕਰਦਾ
ਓ ਭਾਈ ਹੈਲੋ ਮਿੱਟਾ ਜਣਾ ਆਇਆ ਓ ਭਾਈ ਇੱਟਾਂ ਵਾਲਿਆ ਹਾਂਜੀ ਮਿੱਟਾ ਵਾਲਿਆ ਕੀ ਹਾਲ ਆ ਠੀਕ ਆ ਭਾਈ। ਇਹ ਕੀ ਕਰਨ ਦਿਆ ਹਾਂਜੀ ਕੀ ਕਰਨ ਦਿਆ ਤੁਹਾਡੇ ਸਾਹਮਣੇ ਉਹ ਮਸਲ ਨਜ਼ਰ ਘੱਟ ਆਉਂਦਾ ਤੁਹਾਨੂੰ? ਕੇਕ ਬਣਾ ਰਿਹਾ ਸਾਲਗਿਰਾ ਤੁਹਾਡੇ ਘਰ? ਬਈ ਬੜੀ ਹੱਥ 'ਚ ਸਫਾਈ ਆ ਤੇਰੇ ਲੱਗਦਾ ਰੋਜ਼ ਧੋਣਾ ਤੂੰ ਬਸ ਭਾਜੀ ਕੰਮ ਜੋ ਇਹ ਆ ਬੱਚਿਆਂ ਦੀ ਰੋਜੀ ਜੋ ਅੱਲਾ ਨੇ ਇੱਥੇ ਰੱਖੀ ਆ ਤੇ ਹੁਣ ਕੀ ਕਰੀਏ? ਇੱਟ ਚਾਹੀਦੀ ਆ ਲੜਾਈ ਹੋ ਗਈ? ਓ ਭਾਈ ਇੱਟਾਂ ਚਾਹੀਦੀਆਂ ਇੱਟਾਂ ਆਹੋ ਇੱਟਾਂ ਦੱਸੋ। ਉੱਠ ਕੇ ਖਲੋ ਸਕਦੇ ਹੋ ਆ ਖਲੋ ਸਕਦੇ ਹੋ? ਮੈਨੂੰ ਇੱਟ ਕਿਹੜਾ ਬਣਾ ਬੋਲ ਕੇ ਹੋਇਆ? ਉੱਠਣਾ ਨਹੀਂ ਵੇਲਿਆ। ਇੱਟ ਕਿਹੜੀ ਸਹੀ ਹੁੰਦੀ ਭਾਜੀ ਭਾਜੀ ਇੱਟ ਅਵਲ ਇੱਟ ਸਹੀ ਹੁੰਦੀ ਆ ਜੀ। ਹੈ ਆ ਸਾਰੀਆਂ ਤੂੰ ਗਲਤ ਬਣਾ ਰਿਹਾ ਯਕੀਨ ਕਰ ਲੈ ਇਹ ਨਹੀਂ ਚੱਲਣੀਆਂ ਵੀਰੇ ਉਹ ਕਿੱਦਾਂ ਹੋ ਜਾਂਦਾ ਵਿੱਚ, ਕੋਈ ਨਹੀਂ ਐਸਾ ਮਸਲਾ। ਐਵੇਂ ਹੋ ਜਾਂਦਾ ਕੋਈ ਨਹੀਂ ਅਸਲ ਹਾਂਜੀ ਉਹ ਵੇਖ ਬਣਾਈ ਉਹਦੀ ਤੇ ਇਹ ਵੇਖ ਇਹ ਕੀ ਹੈ ਓਏ ਹੋ ਜਾਂਦੀ ਹੈ ਕਦੀ, ਅਸੀਂ ਦੁਬਾਰਾ ਲਾ ਲੈਣੀ ਉਹ ਇੱਟ। ਇੱਟ ਚਾਹੀਦੀ ਹੈ ਮੈਨੂੰ ਵਾਹਵਾ ਭੱਠੇ ਦਾ ਮਾਲਕ ਕਿੱਥੇ ਭਾਜੀ ਭਾਜੀ ਉਹ ਤੇ ਦਫ਼ਤਰੇ ਬੈਠੇ ਹੋਣੇ ਆਪਣੇ, ਉਹ ਤੁਹਾਨੂੰ ਪਤਾ ਵੇ ਵੱਡੇ ਲੋਕ ਆ, ਏਸੀਆਂ ਉਸੀਆਂ 'ਚ ਬੈਠੇ ਹੋਣੇ ਆ। ਤੇ ਕੀ ਨਾਂ ਕੀ ਉਹਨਾਂ ਦਾ ਮੀਆਂ ਜ਼ੁਲਫਕਾਰ ਜੀ। ਮੀਆਂ ਜ਼ੁਲਫਕਾਰ ਦਾ ਇਹੀ ਦੱਸਿਆ ਸੀ ਮੈਨੂੰ ਉਹਨਾਂ ਨੇ ਨਾ ਤੇ ਇੱਟ ਚਾਹੀਦੀ ਭਾਜੀ ਮੈਨੂੰ ਨਾ ਵਾਹਵਾ ਵਾਵਾ ਅੱਛਾ ਜੀ। ਵਾਵਾ ਕਿੰਨੀ ਕੀ ਚਾਹੀਦੀ ਹੈ ਜੀ, ਦੱਸ ਦਿਓ ਸਾਨੂੰ। ਮੋੜ ਕੇ ਨੇ ਇੱਕ ਇੱਟ ਤੇ ਆ ਜਾਣਾ। ਉਹ ਸ਼ੈੱਡ ਬਣਾਉਣਾ ਮੁਰਗੀਆਂ ਦਾ ਨਾ ਅੱਛਾ ਜੀ। ਹਾਂਜੀ ਆਹੋ ਇੱਥੇ ਬੜੇ ਲੋਕ ਆਉਂਦੇ ਆ ਜੀ, ਉਹ ਸ਼ੈੱਡ ਸ਼ੁੱਡ ਵਾਸਤੇ ਫੇਰ ਤੇ ਇੱਥੋਂ ਹੀ ਲਿਜਾਂਦੇ ਆ। ਆਪਣਾ ਪੋਲਟਰੀ ਫਾਰਮ ਸ਼ੁਰੂ ਕਰ ਲਿਆ ਅੱਛਾ ਜੀ। ਕਿਹੜੀ ਇੱਟ ਸਹੀ ਰਹਿ ਗਈ ਉਥੇ ਇਹ ਕਿਹੜੀ ਕਿਹੜੀ ਹੁੰਦੀ ਹੈ ਇੱਟ ਅਵਲ ਹੁੰਦੀ ਆ ਭਾਈ, ਦੋਮ ਹੁੰਦੀ ਆ, ਸੋਮ ਹੁੰਦੀ ਆ, ਇੱਕ ਖੀਰ। ਇਹ ਇੱਟਾਂ ਸਕੂਲ ਚ ਪੜ੍ਹਦੀਆਂ ਵੀ ਪੋਜੀਸ਼ਨ ਆਈ ਉਹਨਾਂ ਦੀ ਇਹ ਅਵਲ ਆ ਦੋਮ ਆ ਸੋਮ ਆ ਉਹ ਕੁਆਲਿਟੀ ਹੁੰਦੀ ਹੈ ਨਾ ਭਾਜੀ, ਇੱਕ ਨੂੰ ਜਿਹੜਾ ਸੇਕਾ ਮੁਨਾਸਬ ਲੱਗਿਆ ਹੁੰਦਾ ਆ ਤੇ ਉਹ ਅਵਲ ਹੁੰਦੀ ਆ, ਇੱਕ ਫਿਰ ਦੋਮ ਹੁੰਦੀ, ਸੋਮ ਹੁੰਦੀ ਆ, ਜਿਹੜਾ ਵਿੱਚ ਥੱਲੇ ਰਹਿ ਜਾਂਦੀਆਂ ਨਾ ਭੱਠੇ ਦੇ ਹਾਂ ਹਾਂ ਉਹ ਫਿਰ ਖਿੰਗਰ ਇੱਟ ਹੁੰਦੀ ਆ ਜੀ। ਫਿੰਗਰ ਉਹਦੀ ਫਿਰ ਰੋੜੀ ਰਾੜੀ ਪੈਂਦੀ ਆ, ਉਹ ਵੀ ਕੰਮ ਆ ਜਾਂਦੀ ਹੈ। ਮਾੜੀ ਇੱਟ ਆ ਇਹ ਨੀਹਾਂ ਚ ਚੱਲ ਜਾਏਗੀ ਨਹੀਂ ਭਾਜੀ, ਮਾੜੀ ਇੱਟ ਤੇ ਲੜਾਈ 'ਚ ਨਹੀਂ ਚੱਲਦੀ ਭਾਜੀ ਤੇ ਕਿੱਦਾਂ ਚੱਲੇਗੀ? ਆਹੋ ਵੀ ਨੀਹਾਂ 'ਚ ਤੇ ਮਜ਼ਬੂਤ ਇੱਟ ਚਾਹੀਦੀ ਆ ਨਾ, ਜਿਹੜੀ ਸ਼ੈ ਦੀ ਬੁਨਿਆਦ ਹੀ ਨਾ ਮਜ਼ਬੂਤ ਹੋਈ ਤੇ ਉਹਨੇ ਤਾਂ ਕੀ ਖਲੋਣਾ। ਤੇ ਕਦੋਂ ਕਦੇ ਤੁਸੀਂ ਭਾਜੀ ਇਸ ਭੱਠੇ ਤੇ ਕੰਮ ਕਰ ਰਹੇ ਭਾਈ ਜਦੋਂ ਅੱਖੀ ਖੋਲੀ ਸੀ ਨਾ ਤੇ ਸਾਹਮਣੇ ਭੱਠਾ ਹੀ ਨਜ਼ਰ ਆਇਆ ਜੀ। ਕੀ ਬੋਲੀ ਤੈਨੂੰ ਅੰਮੀ ਅੱਬਾ ਜਾਂ ਦਾਈ ਨਜ਼ਰ ਨਹੀਂ ਆਈ ਕੀ ਗੱਲ ਨਹੀਂ ਉਹ ਗੱਲ ਕਰਨ ਦਾ ਮਕਸਦ ਆ ਜੀ, ਜੋ ਹੋਸ਼ ਫੜੀ ਆ। ਨਹੀਂ ਅੱਖ ਖੋਲੇ ਤੇ ਭੱਠਾ ਹੀ ਨਜ਼ਰ ਆਉਣਾ ਹੋਰ ਕੋਈ ਤੇਰੇ ਸਾਹਮਣੇ ਕੀ ਚੂੜੀਆਂ ਫਿਲਮ ਲੱਗੀ ਹੋਵੇ ਉਹ ਨਜ਼ਰ ਆਵੇ ਤੈਨੂੰ ਸਾਡੀ ਅੱਖ ਭੱਠੇ ਤੋਂ ਮੁਰਾਦ ਇਹ ਆ ਜੀ, ਸਾਡਾ ਦਾਦਾ ਵੀ ਇੱਥੇ ਕੰਮ ਕਰਦਾ ਸੀ ਮੀਆਂ ਦੇ। ਅੱਛਾ ਫਿਰ ਅੱਗੇ ਪਿਓ ਹੀ ਸਾਡਾ ਮਰਹੂਮ, ਉਹ ਵੀ ਇੱਥੇ ਕੰਮ ਕਰਦਾ ਸੀ ਤੇ ਹੁਣ ਅਸੀਂ ਆ ਜੀ ਇੱਥੇ ਹੀ ਲੱਗੇ ਆ। ਚਲੋ ਜੀ ਜ਼ਾਹਰ ਹੈ ਮਿਹਨਤ ਚ ਕੋਈ ਮਿਹਣਾ ਨਹੀਂ ਕਰਨਾ ਚਾਹੀਦਾ ਕੰਮ ਆ ਤੁਸੀਂ ਇੰਨੀ ਇੱਟ ਬਣਾਉਂਦੇ ਹੋ ਤੇ ਲੋਕ ਦੇਖ ਲਓ ਪਲਾਜ਼ੇ ਬਣਾਈ ਜਾਂਦੇ ਆ ਤੇ ਕਦੀ ਦਿਲ 'ਚ ਨਹੀਂ ਆਇਆ ਕਿ ਮੇਰਾ ਆਪਣਾ ਭੱਠਾ ਹੋਵੇ ਤੇਰਾ ਤੇ ਆਪਣਾ ਭੱਠਾ ਬੈਠਾ ਤੇਰਾ ਕਿੱਥੋਂ ਹੋਣਾ ਭਾਜੀ ਬਾਤ ਦਿਲ 'ਚ ਤੇ ਆਉਂਦੀ ਆ ਕਈ ਦਫਾ ਨਾ, ਹਾਂ ਆ ਜਦੋਂ ਮੀਆਂ ਸਾਹਿਬ ਦੀਆਂ ਝਿੜਕਾਂ ਤੋਂ ਦਿਲ ਜਾਂਦਾ ਹੈ ਨਾ, ਆਹੋ ਬੜਾ ਦਿਲ ਭਰਦਾ, ਫਿਰ ਕਹਿੰਦੇ ਵੀ ਕੋਈ ਕਾਰੋਬਾਰ ਨਾ ਆਪਣਾ ਹੀ ਸ਼ੁਰੂ ਕਰ ਲਈਏ। ਤੇ ਮੀਆਂ ਸਾਹਿਬ ਤੇ ਜ਼ਾਹਰ ਆ ਉਹਨੂੰ ਤਾਂ ਕੰਮ ਪਿਆਰਾ ਵਾ ਚੰਮ ਤੇ ਨਹੀਂ ਨਾ ਦੇਖੋ ਕੰਮ ਕਰੋਗੇ ਤੇ ਪੈਸੇ ਮਿਲਣੇ ਆ ਆ ਇੱਟ ਦੇਖੋ ਹੁਣ ਵੇਖੀ ਇੱਟ ਸਹੀ ਕਿੱਦਾਂ ਦੀ ਬਾਕੀ ਵੇਖਿਓ ਕਿਦਾਂ ਦੀਆਂ। ਇਹਦੀ ਇੱਟ ਨੇ 버ਗਰ ਖਾਦੇ ਲੱਗਦੇ ਆਈ ਮੇਰੇ ਹਿਸਾਬ ਮੋਟੀਆਂ ਟੇਡੀਆਂ ਮੇਡੀਆਂ ਨਹੀਂ ਇਹ ਸਹੀ ਆ, ਇਹਨੂੰ ਕੀ ਗੱਲ ਆ, ਇਹਦੇ 'ਚ ਮਿਰਚ ਘੱਟ ਹੈ। ਨਹੀਂ ਆ ਇੱਟ ਦੇਖ ਲੈ ਇਹਦੀ ਸ਼ਾਈਨਿੰਗ ਤੇ ਆ ਵੇਖ ਲੈ ਇਹ ਤਾਂ ਲੱਗਦਾ ਵੀ ਤੂੰ ਦਿਲੋਂ ਲਾ ਰਿਹਾ ਕੰਮ ਬਸ ਤੇ ਮੀਆਂ ਨੇ ਝਿੜਕਾਂ ਹੀ ਮਾਰਨੀਆਂ ਹੋਰ ਕੀ ਕਰੇ ਤੈਨੂੰ ਭਾਈ ਜਦੋਂ ਨਾ ਹਾਂ ਮਾਲਕ ਸਾਨੂੰ ਸ਼ਾਬਾਸ਼ ਨਹੀਂ ਨਾ ਦਿੰਦਾ, ਉਹ ਸ਼ਾਬਾਸ਼ ਤੂੰ ਪੈਸੇ ਦੌੜ ਨਹੀਂ ਚ ਫਸਟ ਹੋਇਆ ਦਿੰਦਾ। ਤੈਨੂੰ ਸ਼ਾਬਾਸ਼ ਦਵੇ ਨਹੀਂ ਜਦੋਂ ਅਸੀਂ ਜਾਂ ਤੂੰ ਬਹੁਤ ਹਾਈ ਜੰਪ ਲਿਆ 골ਡ ਮੈਡਲ ਲਿਆ ਮੀਆਂ ਵਾਸਤੇ ਤੇ ਮੀਆਂ ਤੈਨੂੰ ਕਵੇ ਵੈਲ ਡਨ ਵੀ ਵੈਲ ਨਹੀਂ ਡਨ ਕਹਿਣਾ ਤੇ ਇਹ ਤਾਂ ਚਾਹੀਦਾ। ਤੁਸੀਂ ਜਿੰਨਾ ਕੰਮ ਕਰਨਾ ਠੇਕਾ ਤੁਹਾਡਾ ਹੈਗਾ ਜਿੰਨਾ ਕੰਮ ਕਰਨਾ ਉਹਨੇ ਪੈਸੇ ਲੈ ਲੈਣੇ ਨਹੀਂ ਤੇ ਬੰਦਾ ਮਾੜਾ ਮੋਟਾ ਤੇ ਦਿਲ ਜੋ ਹੀ ਕਰਦਾ ਹੀ ਆ ਨਾ, ਵੀ ਤੁਸੀਂ ਕੰਮ ਟੋਰੀ ਕੀਤਾ ਆ ਵੀ ਦਿਲ ਚੰਗਾ। ਜੋ ਹੀ ਆ ਮੀਆਂ ਸਾਹਿਬ ਨਾਲ ਗੱਲ ਹੋਈ ਆ ਕਹਿੰਦਾ ਭਾਜੀ ਇਹਨਾਂ ਦੇ ਪੈਦਾ ਹੋਣ ਤੋਂ ਜੇ ਦਫਨ ਤੱਕ ਸਾਡਾ ਹੀ ਹੈ ਜ਼ਿੰਮੇਵਾਰੀ ਸਾਰੀ ਤੂੰ ਦਫਨ ਕਰਾ ਲਾ ਪਹਿਲਾਂ ਮੈਨੂੰ। ਕਿਆ ਮਿੱਟੀ ਦੇ ਪਹਾੜ ਤੁਹਾਡੇ ਭਾਜੀ ਆ ਉਹ ਭਾਈ ਪਹਾੜ ਨਹੀਂ, ਮਿੱਟੀ ਸਟਾਈ ਆ ਇਹਦੇ ਵਾਸਤੇ। ਉਹ ਵੀ ਮੁੰਡਾ ਕੰਮ ਕਰ ਰਿਹਾ ਆਹੋ ਇਹ ਮਨਸ਼ਾ ਹੁੰਦਾ ਜੀ ਸਾਡੇ ਨਾਲ ਹੀ ਆ, ਜਿਹੜੇ ਮਨਸ਼ਾ ਹਾਂ ਜੀ। ਓਵੇਂ ਮਨਸ਼ੇ ਦਾ ਫੋਨ ਵੀ ਆ ਗਿਆ ਤੂੰ ਰੱਖਿਆ ਫੋਨ ਕਿ ਨਹੀਂ ਕੋਈ ਆਹੋ ਭਾਈ ਉਹ ਬਟਨ ਵਾਲਾ ਰੱਖਿਆ, ਘਰ ਵਾਲੀ ਨਾਲ ਗੱਲ ਕਰਨੀ ਹੁੰਦੀ ਆ ਨਾ। ਉਹ ਬਟਨ ਵਾਲਾ ਹੀ ਹੁੰਦਾ ਵਾ ਹੋਰ ਤੈਨੂੰ ਟੱਚ ਤੇ ਚਲਾਉਣਾ ਨਹੀਂ ਆਉਂਦਾ ਤੇ ਭਾਜੀ ਉਠੋ ਮੇਰੀ ਗੱਲ ਤਾਂ ਸੁਣੋ
ਭਾਜੀ ਇੱਥੇ ਧੁੱਪ ਬਹੁਤ ਆ ਉਹ ਤੇ ਛਾਵੇਂ ਆ ਜਾਓ ਮੇਰੇ ਨਾਲ ਜਰਾ 2 ਮਿੰਟ ਮਿਹਰਬਾਨੀ ਤੁਹਾਡੀ ਤੇ ਠੀਕ ਬਣ ਜਾਂਦੇ ਪੈਸੇ ਇੱਥੇ ਬਸ ਜੀ ਇਹ ਠੇਕੇ ਦਾ ਕੰਮ ਹੁੰਦਾ ਵਾ ਜਿੰਨਾ ਅਸੀਂ ਜਾਨ ਮਾਰਨੀ ਆਪਣੀ ਇਹ ਤੁਸੀਂ ਤੁਹਾਨੂੰ ਕੀ ਕਹਿੰਦੇ ਆ ਜਿਹੜੇ ਇੱਟਾਂ ਥੱਪਦੇ ਉਹਨੂੰ ਕੀ ਕਹਿੰਦੇ ਤਪੇਰਾ ਬਥੇਰੇ ਕਹਿੰਦੇ ਆ ਜੀ। ਬਥੇਰੇ ਉਹ ਗਾਣਾ ਵੀ ਬਣਿਆ ਨਾ ਤੁਹਾਡੇ ਤੇ ਆ ਪਹਿਲੀ ਵੀ ਨਾ ਸੁਣਿਆ ਮੈਂ ਪਹਿਲੀ ਵਾਰੀ ਸੁਣਿਆ ਬਥੇਰੇ। ਕਾਟੇ ਨਾ ਪਥੇਰੇ ਨਹੀਂ ਯਾਰ ਇਹ ਤੇ ਜਿਹੜੇ ਅਸੀਂ ਆ ਬਣਾਉਂਦੇ ਨਹੀਂ ਗਿਆ ਲਿੱਟਾਂ ਤੇ ਇਹਦੇ ਵਿੱਚ ਜਿਹੜਾ ਇੰਗਲਿਸ਼ ਤੁਸੀਂ ਆਪ ਲਿਖਦੇ ਹੋ ਉਹ ਯਾਰ ਇਹ ਸਾਦਕਾ ਨਿੱਟਾਂ ਬਣਾਉਂਦਾ ਆ ਵੀ ਵਿੱਚ ਲਿਖਣਾ ਪੇਂਟਰ ਨੇ ਕਿਉਂ ਉਸ ਕੱਚੇ ਦੇ ਵਿੱਚ ਹੁੰਦੀ ਆ ਭਾਈ ਉਹਦੇ ਚ ਲਿਖਿਆ ਹੁੰਦਾ ਅਵਲ ਦੋ ਮਸੋਮ ਉਹਦੇ ਵਿੱਚ ਹੁੰਦਾ ਉਹ ਲਿਖਿਆ ਜਿਹੜਾ ਆਹੋ ਉਹ ਫਿਰ ਉਹ ਸਾਂਚਾ ਕਹਿੰਦੇ ਉਹਨੂੰ ਕੀ ਕਹਿੰਦੇ ਆ ਉਹ ਸਾਂਚਾ ਹੁੰਦਾ ਤੇ ਜਦੋਂ ਉਹਨੂੰ ਅਸੀਂ ਪਲਟਦੇ ਆ ਨਾ ਉਹ ਫਿਰ ਆਪ ਹੀ ਜਿਹੜਾ ਵਾ ਉਹ ਵਿੱਚ ਬਣ ਜਾਂਦਾ ਅਵਲ ਦੋ ਮਸੋਮ ਦਾ ਇਹ ਮਿੱਟੀ ਆ ਹਨਾ ਇਨਸਾਨ ਵੀ ਮਿੱਟੀ ਦਾ ਹੀ ਬਣਿਆ ਆਹੋ ਜੀ ਫਿਰ ਇਹਦੇ ਨਾਲ ਅਸੀਂ ਤੇ ਮਿੱਟੀਓ ਮਿੱਟੀ ਹੋਏ ਆ ਜੀ ਨਾਲ ਮਿੱਟੀ 'ਚ ਹੀ ਜਾਣਾ ਆਖਰ ਬੰਦੇ ਨੇ ਏਡੀ ਕਾਦੀ ਕਾਲੀ ਆ ਤੁਹਾਨੂੰ ਕਿਉਂ ਕੀ ਹੋਇਆ ਵੀ ਮਿੱਟੀ ਦੀ ਗੱਲ ਕਰੋ ਤੁਸੀਂ ਵੀ ਜਿਹੜੀ ਇੱਟ ਕਿੰਨੀ ਕੁ ਚਾਹੀਦੀ ਆ ਇੱਟ ਤੁਹਾਨੂੰ ਪਤਾ ਵੀ ਕੀ ਹੁੰਦਾ ਸ਼ੈੱਡ ਪਾਉਣਾ ਮੁਰਗੀਆਂ ਦਾ ਕਿੰਨੀ ਕਿੱਟ ਲੱਗੂਗੀ ਤੇ ਆ ਫੈਮਿਲੀ ਆਪਣੀ ਸਾਰੀ ਆਹੋ ਜੀ ਆ ਆਪਣੀ ਆ ਜੀ ਉਹ ਬਾਜੀ ਆ ਵੱਡੀ ਮੇਰੇ ਅੱਛਾ ਤੇ ਉਹ ਇਹਦੀਆਂ ਬਾਜੀ ਦੀਆਂ ਕੁੜੀਆਂ ਵਾ ਇੱਥੇ ਤੇ ਭਾਂਜੀਆਂ ਮਨਸ਼ੇ ਦਾ ਟੱਬਰ ਕਿਹੜਾ ਉਹ ਬਾਜੀ ਮਨਸ਼ੇ ਦਾ ਟੱਬਰ ਬਾਜੀ ਆਇਓ ਗਾ ਦਾ ਭਾਈ ਨੇ ਇੱਟਾਂ ਉੱਟਾਂ ਲੈਣੀਆਂ ਵਾ ਤੇ ਨਾ ਉਹ ਸਾਡਾ ਨਾ ਇਹਦੇ ਵਿੱਚ ਨਾ ਆਪਣਾ ਕਾਫੀ ਪੈਸੇ ਉਹ ਕਹਿੰਦੇ ਤੁਹਾਨੂੰ ਦਵਾਂਗੇ ਜਿਹਦੇ ਅਸੀਂ ਸੌਦਾ ਕਰਾਤਾ ਨਾ ਤੇ ਉਹ ਵਿੱਚ ਪੈਸੇ ਦੇਣਗੇ ਉਹ ਸੁਣਦੀ ਏ। ਆਇਓ ਇੱਥੇ ਬਹਿ ਜਾਓ ਤੁਸੀਂ ਇਸ ਭੈਣਾ ਜੀ ਮੇਰੀਆਂ ਭਾਈਆਂ ਵਾ ਇਹ। ਚਲੋ ਜੀ ਅੱਲਾ ਜ਼ਿੰਦਗੀ ਵਾਲੀਆਂ ਹੁਣ ਇਹ ਔਰਤ ਮਰਦ ਇਕੱਠੇ ਨੂੰ ਕੰਮ ਕਰਨਾ ਫੇਰ ਹੀ ਬੰਦਾ ਤਰੱਕੀ ਕਰਦਾ ਦੇਖ ਨਾ ਬਾਹਰ ਦੇ ਮੁਲਕ 'ਚ ਔਰਤਾਂ ਸਟੋਰ ਤੇ ਕੰਮ ਕਰਦੀਆਂ ਦਫ਼ਤਰਾਂ 'ਚ ਕਰਦੀਆਂ ਇਹ ਇੱਥੇ ਕਰਦੀ ਜ਼ਾਹਰ ਇਹ ਵੀ ਤਾਂ ਕਿਸੇ ਨੇ ਕਰਨਾ ਹੀ ਆ ਉਹਦੇ ਵਾਸਤੇ ਭਾਈ ਪੜ੍ਹਾਈ ਵੀ ਤੇ ਜ਼ਰੂਰੀ ਆ ਨਾ ਭੈਣ ਪੜ੍ਹੀ ਆ ਨਾ ਭਾਈ ਪੜ੍ਹੇ ਭੈਣਾਂ ਪੜ੍ਹੀਆਂ ਨਾ ਮੈਂ ਪੜ੍ਹਿਆ ਫਿਰ ਅਸੀਂ ਇੱਥੇ ਭੱਠਿਆਂ ਤੇ ਹੀ ਕੰਮ ਕਰਨਾ ਹੀ ਬੱਚੇ ਵੀ ਨਹੀਂ ਪੜ੍ਹੇ ਤੇਰੇ ਬੱਚੇ ਵੀ ਨਹੀਂ ਜੀ ਪੜ੍ਹਾਈ ਨਹੀਂ ਸਕੇ ਜੀ ਸਕੂਲ ਹੀ ਬੜੀ ਦੂਰ ਆ ਤੇ ਤੈਨੂੰ ਹੁਣ ਪੱਠੇ ਦੇ ਨਾਲ ਹੀ ਪਾ ਦੇਣ ਸਕੂਲ ਦੂਰ ਹੀ ਹੁੰਦੇ ਆ ਲੋਕੀ ਦੇ ਕਿੱਥੇ ਕਿੱਥੇ ਪੜਨ ਜਾਂਦੇ ਆ ਉਹ ਬਾਅਦ ਜੀ ਕੋਸ਼ਿਸ਼ ਤੇ ਬੜੀ ਬੱਚਿਆਂ ਨੂੰ ਪੜ੍ਹਾ ਲਓ ਥੋੜਾ ਬਹੁਤਾ ਪੜ੍ਹਾ ਲਓ ਤਾਂ ਕਿ ਇੱਟਾਂ ਤੇ ਗਿਣਨੀਆਂ ਆ ਜਾਣ ਉਹਨਾਂ ਨੂੰ ਨਹੀਂ ਇੰਨੀਆਂ ਕਿ ਤੇ ਮੈਂ ਹੀ ਗਿਣ ਲੈਣਾ ਅਨਪੜ੍ਹ ਬੰਦਾ ਤੇ ਤੇ ਤੇਰਾ ਟੱਬਰ ਕਿੱਥੇ ਆ ਤੇਰਾ ਭਾਈ ਉਹ ਪੇਕੇ ਗਈ ਸੀ ਉਹਦੀ ਨਾ ਮਾਂ ਦੀ ਹਾਲਤ ਨਹੀਂ ਠੀਕ ਤੇ ਉਹਦੇ ਵਾਸਤੇ ਗਈ ਅੱਲਾ ਸੇਧ ਉਹ ਕਿੱਥੇ ਰਹਿੰਦੀ ਬਾਜੀ ਸਾਡੀ ਉਹ ਜਿਹੜਾ ਸ਼ਾਹ ਮਕੀਮ ਰਹਿੰਦੇ ਆ ਗੁਜਰਾ ਸ਼ਾਮ ਕੀ ਸ਼ਹਿਰ 'ਚ ਨਹੀਂ ਜੀ ਪੱਠੇ ਤੇ ਹੀ ਰਹਿੰਦੇ ਆ ਪੱਠੇ ਤੇ ਜ਼ਾਹਰ ਆ ਰਿਸ਼ਤੇਦਾਰੀ ਹੈ ਜੀ ਸਾਰੀ ਤੇ ਭਰਾ ਕਿੰਨੇ ਤੁਸੀਂ ਭਾਜੀ ਭਾਈ ਅਸੀਂ 4 ਭਰਾ ਵਾਂ ਜੀ 4 ਭਰਾ ਮਾਸ਼ਾਅੱਲਾ ਤੇ ਵੱਡਾ ਭਰਾ ਮੇਰਾ ਨਾ ਫੈਸਲਾਬਾਦ ਹੁੰਦਾ ਜੀ ਫੈਸਲਾਬਾਦ ਕਿੱਥੇ ਗੁਲਾਮਾਬਾਦ ਨਹੀਂ ਜੀ ਨਹੀਂ ਹਾਂ 6 ਚੱਕ ਹੁੰਦਾ ਵਾ ਨਾਸਰ ਢਿੱਲੋਂ ਨਾਲ ਦੇ ਪੱਠੇ ਤੇ ਤੇ ਮਾਮੇ ਕਿੱਥੇ ਤੇਰੇ ਮਾਮੇ ਮੇਰੇ ਇੱਧਰ ਜੀ ਕਸੂਰ ਆ ਹਾਂ ਉਹ ਵੀ ਉੱਥੇ ਸ਼ਹਿਰ 'ਚ ਰਹਿੰਦੇ ਨਹੀਂ ਪੱਠੇ ਤੇ ਰਹਿੰਦੇ ਉਹ। ਯਾਰ ਜਦੋਂ ਤੁਸੀਂ ਮਾਈਗ੍ਰੇਟ ਕਰਕੇ ਆਏ ਇੰਡੀਆ ਤੋਂ ਤੁਸੀਂ ਆਉਂਦਿਆਂ ਸਿਰਫ ਪੱਠਿਆਂ ਨੂੰ ਹੀ ਜੱਫੀਆਂ ਪਾਈਆਂ ਸਾਰੇ ਪੱਠੇ ਤੇ ਹੀ ਗਏ ਆ ਕੋਈ ਲਾਹੌਰ ਚਲਾ ਗਿਆ ਕੋਈ ਫੈਸਲਾਬਾਦ ਤੁਸੀਂ ਪੱਠੇ ਤੇ ਸਿੱਧੇ ਆ ਗਏ ਭਾਈ ਉਹ ਨਾ ਸਾਡੇ ਵੱਡੇ ਵੀ ਹੀ ਕੰਮ ਕਰਦੇ ਨਾ ਦਾਦਕੇ ਨਾਨਕੇ ਪੱਠਿਆਂ ਤੇ ਕੰਮ ਕਰਦੇ ਸੀ ਫਿਰ ਜਦੋਂ ਅਸੀਂ ਸਾਨੂੰ ਹੋਸ਼ ਕਾੜੇ ਵੀ ਕੋਈ ਆਪਣੀ ਬਰਾਦਰੀ ਬੈਠੀ ਹਾਂਜੀ ਉਹ ਕਾੜੇ ਵੀ ਮੇਰੀ ਮਾਸੀ ਦਾ ਮੁੰਡਾ ਜੀ ਉੱਥੇ ਉਹ ਵੀ ਪੱਠੇ ਤੇ ਹੀ ਹੋਣਾ ਆ ਜਾ ਤੂੰ ਇੱਧਰ ਆ ਜਾ ਉਹ ਵੀ ਪੱਠੇ ਤੇ ਹੀ ਹੋਣਾ ਤੇ ਹੁਣ ਮੇਰੀ ਗੱਲ ਸੁਣ ਲਓ ਭਾਜੀ ਮੀਆਂ ਸਾਹਿਬ ਨੂੰ ਕਹਿ ਕੇ ਨਾ ਕਿ ਥੋੜੀ ਰਿਆਇਤ ਕਰਾਓ ਤੁਸੀਂ ਤਾਂ ਇੱਥੇ ਪੁਰਾਣੇ ਸੀਨੀਅਰ ਬੰਦੇ ਹੋ ਮੈਂ ਜੀ ਕਰਾ ਦਵਾਂਗੇ ਰਿਆਇਤ ਪਨੀਰ ਕਰਾ ਰਿਆਇਤ ਦਾਂਗੇ, ਕਰਾ ਲੇਕਿਨ ਇੱਕ ਗੱਲ ਆ ਇਹ 1.5 ਲੱਖ ਹਿੱਟ ਚਾਹੀਦੀ 1.5 ਲੱਖ 1.5 ਲੱਖ ਹਿੱਟ ਚਾਹੀਦੀ ਹੈ ਤੇ 5000 ਮੈਨੂੰ ਲੜਾਈ ਵਾਲੀ ਵੀ ਚਾਹੀਦੀ ਹੈ ਇੱਕ ਪਲਾਟ ਤੇ ਕਬਜ਼ਾ ਕੀਤਾ ਜਦੋਂ ਬਣਾਉਣ ਲੱਗੇ ਮੈਨੂੰ ਪਤਾ ਲੜਾਈ ਹੋ ਪੈਣੀ ਹੈ ਜਿਹੜੀ ਸਿੱਧੀ ਵੱਜੀ ਅਗਲੇ ਦੇ ਸਿਰ ਨਾ ਪਾਟੇ ਫਿਜ਼ੇ ਪਾਟੇਗਾ ਤੇ ਪਰਚਾ ਹੋਏਗਾ ਰੋਬੜਾ ਪਵੇ ਐਸੀ ਇੱਟ ਦੇ ਮੈਨੂੰ ਨਹੀਂ ਜਿੰਨੀ ਇੱਟ ਤੁਸੀਂ ਲੈ ਸਕਦੇ ਹੋ ਤੁਸੀਂ ਤੇ ਹੋਰ 2-4 ਪਲਾਟਾਂ ਦੇ ਕਬਜ਼ਾ ਕਰ ਲੈਣਾ ਨਹੀਂ ਉਹ ਰੌਲੇ ਵਾਲਾ ਨਾ ਉਹ ਉਹਨਾਂ ਨੇ ਕੀਤਾ ਸੀ ਹੁਣ ਅਸੀਂ ਕਰ ਲਿਆ ਇਦਾਂ ਹੀ ਹੁੰਦਾ ਤੇ 1.5 ਲੱਖ ਹਿੱਟ ਚਾਹੀਦੀ ਭਾਈ 1.5 ਲੱਖ ਹਿੱਟ ਤੇਰੇ ਭਾਂਜੇ ਸੋਹਣੇ ਆ ਤੂੰ ਹੀ ਵਿੱਚੋਂ ਇਦਾਂ ਦਾ ਨਿਕਲਿਆ ਉਹ ਭਾਂਜੀ ਦੀ ਕੁੜੀ ਆ ਜੀ ਮੈਂ ਬੜਾ ਖੁਸ਼ਕਿਸਮਤ ਆ ਮੈਂ ਛੋਟੀ ਉਮਰੇ ਨਾਲ ਨਾਨਾ ਕਹਿੰਦੀ ਆ ਮੈਨੂੰ ਆ ਇਹ ਕਹਿੰਦੀ ਨਹੀਂ ਕਿ ਦਿਲ 'ਚ ਕਹਿੰਦੀ ਆ ਹਾਈ ਛੋਟੀ ਆ ਵੱਡੀ ਹੋ ਕੇ ਵੀ ਕਹੇਗੀ ਅੱਲਾ ਜ਼ਿੰਦਗੀ ਦੇਵੇ ਮਾਸ਼ਾਅੱਲਾ ਕੀ ਨਾਂ ਇਹਦਾ ਇਹਦਾ ਨਾਮ ਭਾਈ ਐਂਜਲ ਆ ਜੀ ਐਂਜਲ ਹਾਂਜੀ ਐਂਜਲ ਫਰਿਸ਼ਤੇ ਨੂੰ ਕਹਿੰਦੇ ਆ ਨਾ ਜੀ ਹਾਂਜੀ 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 ਤੇ ਉਹ ਫਿਰ ਅਸੀਂ ਫਰਿਸ਼ਤਾ ਹੀ ਆ ਧੀਆਂ ਫਰਿਸ਼ਤੇ ਹੀ ਹੁੰਦੇ ਆ ਰਹਿਮਤ ਧੀਆਂ ਦੀ ਕਦਰ ਕਰਨੀ ਚਾਹੀਦੀ ਆ ਹਾਂ, ਇਹ ਰਹਿਮਤ ਹੁੰਦੀ ਆ ਅੱਛਾ ਇਹਦੇ ਨਾਲ ਮੈਨੂੰ ਸਾਰਿਆਂ ਨੂੰ ਜ਼ਿਆਦਾ ਇਹਦੇ ਨਾਲ ਪਿਆਰ ਹੁੰਦਾ ਆ ਠਹਿਰ ਜਾ ਨਾ ਚੁੱਕੀ ਮਿੱਟੀ ਵਾਲੇ ਹੱਥਾਂ ਬੱਚੇ ਨੂੰ ਲਾਈ ਉਹ ਜਾਣਾ ਕੋਈ ਨਹੀਂ ਅਸੀਂ ਮਿੱਟੀ ਦਾ ਹੈਨਾ ਹਾਂ ਆ ਵੇਖੋ ਨਾ ਐਂਜਲ ਕਿੰਨੀ ਕਿਊਟ ਫਰਿਸ਼ਤਾ ਹੀ ਆ ਮਾਨਾ ਧੀਆਂ ਦੇ ਜਿਹੜੇ ਘਰ ਆਉਂਦੀਆਂ ਨਾ ਉਹਦੇ ਦੌਲਤਾਂ ਦੀ ਲਹਿਰ ਬਹਿਰ ਲੱਗ ਜਾਂਦੀ ਆ ਬੰਦੇ ਤੇ ਵੈਸੇ ਹੀ ਬੰਦਾ ਜੰਨਤ ਚ ਜਾਂਦਾ ਧੀ ਦੀ ਖਿਦਮਤ ਕਰਨੀ ਉਹਨੂੰ ਤੋਰਨਾ ਹਿਫਾਜ਼ਤ ਕਰਨੀ ਹਾਂਜੀ, ਇਹ ਡਿਊਟੀ ਆ ਅੱਲਾ ਦੀ ਹਾਂਜੀ ਤੇ ਭਾਂਜੀ ਨਾਲ ਬਹੁਤ ਪਿਆਰ ਤੈਨੂੰ ਹਾਂ ਜੀ ਇਹਨੂੰ ਮੈਂ ਚੱਲ ਖਿਡਾਉਂਦਾ ਦੇ ਦੇ ਆਪਣੇ ਵਰਗੀ ਨਾ ਕਰਦੀ ਦੇ ਦੇ ਉਹਨੂੰ
ਨਾਲੇ ਨਾ ਇਹ ਬੱਚੇ ਵੱਡੇ ਹੁੰਦੇ ਨਾ ਇਹਨੂੰ ਪੜਾਓ ਲਿਖਾਓ ਥੋੜਾ ਜਿਹਾ। ਆਹੋ ਕਰਦੇ ਆ ਜੀ। ਉਹ ਨਾ ਦਰਅਸਲ ਮੀਆਂ ਸਾਹਿਬ ਨਾ ਆ ਜਾਓ। ਝਾੜਦੇ ਝੰਬਦੇ ਬਹੁਤਾ ਆ। ਓਏ ਕੋਈ ਨਹੀਂ, ਮਾਲਕ ਕਹਿੰਦਾ ਹੀ ਹੁੰਦਾ, ਗੁੱਸਾ ਨਹੀਂ ਕਰੀਦਾ ਬੇਵਕੂਫਾ। ਅੱਲਾਹ ਤਾਲਾ ਨੇ ਉਹਦੇ ਬਣਾਏ ਆ। ਉਹਦੇ ਅੱਲਾਹ ਨੇ ਜਿਹਨੂੰ ਇੱਜ਼ਤ ਦਿੱਤੀ ਹੈ ਨਾ ਉਹਦੀ ਇੱਜ਼ਤ ਕਰਨੀ ਚਾਹੀਦੀ ਆ। ਤੂੰ ਤੇ ਨਹੀਂ ਦਿਲ ਚ ਉਹਨੂੰ ਮਾੜਾ ਚੰਗਾ ਕਹਿੰਦਾ ਕੋਈ? ਨਹੀਂ, ਦਿਲ ਚੋਂ ਕੌਣ ਰੋਕ ਸਕਦਾ ਆ? ਕੋਈ ਗੱਲ ਨਹੀਂ, ਮਾਲਕ ਕਹਿੰਦੇ ਹੁੰਦੇ ਆ, ਗੁੱਸਾ ਨਹੀਂ ਕਰੀਦਾ। ਉਹ ਨਹੀਂ ਜੀ, ਗੁੱਸਾ ਕਾਹਦਾ ਕਰਨਾ ਹੈ? ਮਾੜੇ ਬੰਦੇ ਨੇ ਚੌਧਰੀ ਸਾਹਿਬ ਕਾਹਦਾ ਗੁੱਸਾ ਕਰਨਾ ਹੈ? ਮਾੜਾ ਕਿਹੜਾ ਯਾਰ, ਮਿਹਨਤ ਮਜ਼ਦੂਰੀ ਕਰਦਾ, ਮਾੜਾ ਕਿਹੜਾ? ਮੈਂ ਤੇਰਾ ਗਲ ਪੈ ਗਿਆ ਤੇਰੇ। ਮੇਰੀ ਗੱਲ ਸੁਣੋ ਵੀ ਹੁਣ ਮੈਂ ਗਿਆ ਵਾਂ ਮੀਆਂ ਸਾਹਿਬ ਕੋ। ਹਾਂ ਮੈਂ ਕਿਹਾ ਜੀ ਮੈਂ ਘਰ ਵਾਲੀ ਨੂੰ ਲਿਆਉਣਾ ਸੀ ਅੱਛਾ। ਫੈਸਲਾਬਾਦੋਂ ਤੇ 3000 ਰੁਪਇਆ ਦੇ ਦਿਓ ਮੈਨੂੰ ਖਰਚਾ। ਫੈਸਲਾਬਾਦ ਕਿਹੜੀ ਗੱਲ ਆ 3000 ਰੁਪਇਆ? ਹਾਂ ਕੋਈ ਗੱਲ ਹੈ 3000 ਦੀ? ਉਹ ਬੇਇੱਜ਼ਤੀ ਕੀਤੀ ਬਿਠਾ ਕੇ ਮੈਨੂੰ। ਅੱਛਾ ਨਹੀਂ ਤੇ 100 ਗੱਲਾਂ ਸੁਣਾਈਆਂ। 3000 ਲੈਣਾ ਸੀ, 3500 ਦੀ ਬੇਇੱਜ਼ਤੀ ਕਰਤੀ ਮੇਰੀ। ਤੇ ਚਲੋ ਕੋਈ 500 ਬਚਿਆ ਹੀ ਆ ਤੈਨੂੰ ਬਿਸਤੀ ਚ। 500 ਨਹੀਂ ਤੇ ਇਹ ਦੱਸੋ ਕਿ ਮੀਆਂ ਸਾਹਿਬ ਦੇ ਪੈਸੇ ਪੂਸੇ ਤੇ ਨਹੀਂ ਦੇਣੇ ਤੁਸੀਂ? ਪੈਸੇ ਥੋੜੇ ਜਿਹੇ ਦੇਣੇ ਆ, ਲਾ ਦਾਂਗੇ ਹੌਲੀ ਹੌਲੀ। ਕਿੰਨੇ ਦੇਣੇ ਆ? 7,46,000 ਰੁਪਇਆ ਦੇਣਾ ਮੈਂ। 7,46,000। ਤੇ ਇਹ ਥੋੜੇ ਜਿਹੇ ਆ? ਫਿਰ ਜਦੋਂ ਸਾਰੀ ਜ਼ਿੰਦਗੀ ਅਸੀਂ ਇੱਥੇ ਹੀ ਰਹਿਣਾ ਵਾ ਤੇ ਫਿਰ ਸਾਨੂੰ ਥੋੜੇ ਹੀ ਲੱਗਦੇ ਆ, ਵਿੱਚ ਕੱਟੀ ਜਾਂਦੇ ਆ। ਐਰਕੀ ਮੈਂ ਕੁਛ ਤੇ ਭਾਰ ਹੌਲਾ ਕੀਤਾ ਐਰਕੀ ਜੁਮਰਾਤ ਨੂੰ। ਕੀ ਟਿੰਡ ਕਰਾਈ? ਕੀ ਭਾਰ ਹੌਲਾ ਕੀਤਾ? ਉਹ ਨਹੀਂ, ਉਹਨਾਂ ਦੇ ਪੈਸੇ ਚੜੇ ਆ ਨਾ। ਆਹੋ ਕਿੰਨੇ ਘਟਾਏ? ਐਰਕੀ ਮੈਂ 1500 ਰੁਪਇਆ ਘਟਾਤਾ ਉਹਨਾਂ ਨੇ। ਘਟਾਇਆ ਵੀ 1500? ਕਿਹੜੇ ਵੇਲੇ ਲੱਥਣੇ ਫਿਰ ਤੇਰੇ? ਫਿਰ ਇਦਾਂ ਹੀ ਆ ਨਾ ਵੀ ਜਿੰਨੀ ਕੰਮ ਦਾ ਨਹੀਂ ਪੈਸੇ ਚੜਦੇ ਕਿੱਦਾਂ? ਵਾ ਜ਼ਾਹਰ ਜਿਹੜੇ ਤੁਸੀਂ ਕੰਮ ਕਰਦੇ ਹੋ ਤੇ ਮਜ਼ਦੂਰੀ ਹੁੰਦੀ ਤੇ ਐਡਵਾਂਸ ਕਾਹਲੀ ਲੈ ਲੈਂਦੇ? ਮੇਰੇ ਦਾਦੇ ਵਾਲ ਸੀ ਜੀ 2.5 ਲੱਖ ਰੁਪਇਆ ਤੇ ਉਹ ਮਰ ਗਿਆ। ਹਾਏ ਹਾਏ ਹਾਏ। ਫਿਰ ਮੇਰੇ ਅੱਬੇ ਵਾਲ ਸੀ 5 ਲੱਖ ਰੁਪਇਆ ਤੇ ਉਹ ਮਰ ਗਿਆ। ਇਹਦਾ ਮਤਲਬ ਤੁਹਾਡਾ ਖਾਨਦਾਨ ਤੇਰੇ ਤੇ ਨਾ ਕਰਜ਼ਾ ਚੜਾ ਕੇ ਹੀ ਮਰਿਆ। ਬਾਜੀ ਕੀ ਕਰੀਏ ਹੁਣ ਅਸੀਂ ਉਹ ਨਾ ਹੋਵੇ ਨਾ ਕੱਲ ਨੂੰ ਤੇਰੇ ਬੱਚੇ ਵੀ ਕਹਿਣ ਜੀ ਸਾਡੇ ਪਿਓ ਤੇ 7 ਲੱਖ ਸੀ ਉਹ ਵੀ ਮਰ ਗਿਆ। ਲਾਈ ਦੇ ਹੁੰਦੇ ਆ ਨਾਲ ਨਾਲ, ਲਾਈ ਜਾਓ। ਯਾਰ 1500 ਰੁਪਇਆ ਲਾਇਆ, ਹੋਰ ਕਿੰਨੇ ਕ ਲਾ ਦਾਂ? ਇਦਾਂ ਹੀ ਆ ਨਾ, ਹੌਲੀ ਹੌਲੀ ਲੱਥਣ ਹੀ ਡਏ ਆ। ਨਹੀਂ ਹੌਲੀ ਹੌਲੀ ਤੇ ਤੇਰੇ ਵੀਰੇ ਵਾਲ ਵੀ ਲੱਥਣ ਦਏ ਆ। ਆਵੇ ਬਾਜੀ ਸੋਚ ਸੋਚ ਕੇ ਨਿਆਣਿਆਂ ਦਾ ਵੀ ਕੀ ਬਣੂਗਾ। 7 ਓਏ ਲੱਖ ਅੱਲਾ ਬਾਰਸ ਘਬਰਾਈਦਾ ਨਹੀਂ ਹੁੰਦਾ ਬੇਵਕੂਫਾ। ਕੰਮ ਕਰੋ ਆਪਣਾ, ਲਾਥੀ ਜਾਣੇ ਆ ਪੈਸੇ। ਭਾਜੀ ਉਹ ਕਿੰਨੀ ਇੱਟ ਕਿਹਾ ਸੀ ਤੁਸੀਂ? ਮੈਂ 1.5 ਲੱਖ ਕਿਹਾ ਵਾ। ਅੱਛਾ ਉਹਦੇ ਵਿੱਚ ਇੱਕ ਹੈਗਾ ਵਾ, ਅਗਰ ਤੂੰ ਇਹ ਕੰਮ ਸਾਰਾ ਮੈਂ ਤੈਨੂੰ ਦੇ ਦਿਆ ਤੇ ਮੀਆਂ ਸਾਹਿਬ ਦੇ ਪੈਸੇ ਵੀ ਲੱਥ ਸਕਦੇ ਆ ਅੱਛਾ ਜੀ, ਤੇ ਤੂੰ ਵੀ ਆਜ਼ਾਦ ਹੋ ਜਾਏਗਾ। ਆਪਣਾ ਬਿਜ਼ਨਸ ਕਰੀ ਜੋ ਮਰਜ਼ੀ ਕਰੀ। ਤੁਹਾਡੀ ਮਿਹਰਬਾਨੀ ਆ। ਕਿਤੇ ਇਹ ਜਿੰਨੀ ਇੱਟ ਲੱਗੇਗੀ ਨਾ ਉਹਦੇ ਚੋਂ 10% ਤੇਰਾ ਪ੍ਰੋਫਿਟ। ਉਹਨੇ ਮੈਨੂੰ ਅਨਪੜ੍ਹਿਆ ਭਾਜੀ ਮੈਨੂੰ ਦੱਸਦਾ, ਇਦਾਂ ਪਰਸੈਂਟਾਂ ਦਾ ਨਹੀਂ ਪਤਾ ਲੱਗਦਾ। ਉਹ ਜਿੱਦਾਂ 100 ਚੋਂ 10 ਰੁਪਏ ਤੇਰੇ, ਅਗਰ ਲੱਖ ਹੋਏਗਾ ਉਹਦੇ ਚੋਂ ਤੇਰਾ 10,000, ਅਗਰ 10 ਲੱਖ ਹੋਏਗਾ ਉਹਦੇ ਚੋਂ ਉਹਦੇ ਹਿਸਾਬ ਨਾਲ 10%। ਚਲੋ ਜੀ। ਇਹ ਇੱਟਾਂ ਦੀ ਗੱਲ ਕੀਤੀ ਆ ਮੈਂ। ਭਾਜੀ ਮੈਂ ਨਾ ਮੀਆਂ ਸਾਹਿਬ ਨੂੰ ਆਪ ਕਹਿ ਲਾਂਗਾ ਕਿ ਸਾਡਾ ਨਾ ਬੰਦਾ ਤੱਲਕ ਵਾਲਾ ਆ ਹਾਂ ਤੇ ਇਹਦੇ ਨਾਲ ਤੁਸੀਂ ਨਾ ਕੋਈ ਰਿਆਇਤ ਕਰ ਦਿਓ। ਜਿਹੜੀ ਰਿਆਇਤ ਹੋਊਗੀ ਨਾ ਆਹੋ। ਉਹ ਤੁਸੀਂ ਫਿਰ ਮੈਨੂੰ ਲਾਈ ਮੋਹਰ ਦੇਣੀ ਜੇ। ਅੱਛਾ 30,000 ਇੱਟ ਮੈਂ ਕਹਿੰਦਾ ਜਿਹੜੀ ਅੱਵਲ ਆ ਹਾਂਜੀ, ਇਹ ਥੱਲੇ ਲਾ ਲਈਏ ਨੀਆਂ ਚ ਜੀ। ਨੀਆਂ ਚ, ਤੇ 30,000 ਜਿਹੜੀ ਦੋਵਾਂ ਵਿੱਚ ਚੱਲ ਜੇਗੀ ਹਾਂਜੀ, ਤੇ ਬਾਕੀ ਕਿਹੜੀ ਰਹਿ ਗਈ ਹੈ? ਬਾਟੀ ਸੋਮ ਰਹਿ ਗਈ ਜੀ। ਸੋਮ ਜਿਹੜੀ 30,000 ਉੱਤੇ। ਆਹੋ ਚਲੋ। ਨਹੀਂ 30,000 ਜਿਹੜੀ ਸੋਮ ਆ ਨਾ ਹਾਂਜੀ। ਉਹ ਥੱਲੇ ਲਾ, ਹੈ ਤੇ ਅੱਵਲ ਜਿਹੜੀ ਆ ਨਾ ਉਹ 30,000 ਉੱਤੇ ਲਾ ਦੇ। ਤੁਸੀਂ ਤੇ ਮੈਨੂੰ ਇੱਥੇ ਹੀ ਥਕਾ ਦੇਣਾ। ਮੈਂ 30 ਉੱਤੇ ਲੈ ਜਾ, 30 ਥੱਲੇ ਲੈ ਜਾ। ਨਹੀਂ ਮੈਂ ਕਹਿੰਦਾ ਕਿ ਵਿੱਚ ਉਹ ਆ ਜਾਵੇ ਨਾ, ਫਿਰ ਮਜ਼ਬੂਤੀ ਹੋ ਜਾਏਗੀ, ਫਿਰ ਪਤਾ ਨਹੀਂ ਲੱਗੇਗਾ। ਭਾਜੀ ਜਿਹੜੀ ਨੀਆਂ 'ਚ ਪੈਂਦੀ ਨਾ, ਖਿੰਗਰ ਇੱਟ ਪੈਂਦੀ ਆ ਰੂੜੀ, ਉਹਦੀ ਮਜ਼ਬੂਤੀ ਉਹ ਹੁੰਦੀ। ਕਿੰਗ ਰੇਟ ਉਹ ਨਹੀਂ ਜਿਹੜੀ ਤੇਰੇ ਵਰਗੀ ਹੁੰਦੀ ਹੈ, ਉਹ ਜਿਹੜੀ ਸੜ ਜਾਂਦੀ ਬਹੁਤੀ। ਅਸੀਂ ਤੇ ਘਰ ਘਰੇਲੂ ਮਾਮਲਾ 'ਚ ਸੜੇ ਪਏ ਆ ਭਾਜੀ। ਅਸੀਂ ਸਾਡੀ ਕਿਹੜੀ ਗੱਲ ਹੈ? ਭਾਬੀ ਰੁੱਸ ਕੇ ਗਈ ਨਾ, ਨਾਰਾਜ਼ ਲੱਗਦਾ ਤੂੰ ਹਨਾ। ਨਾਰਾਜ਼ ਆ ਵੀ ਰੁੱਸ ਭਾਜੀ। ਕੇ ਗਈ ਹੈ, ਕੁਛ ਨਹੀਂ ਹੁੰਦਾ। ਨਿਆਣਿਆਂ ਨੂੰ ਜਦੋਂ ਘਰ ਜਾ ਕੇ ਭਾਜੀ ਮੈਂ ਰੋਟੀ ਪਕਾਉਣਾ ਆਪ ਮੈਨੂੰ ਪਤਾ। ਰੋਟੀ ਆਪ ਪਕਾਉਣਾ, ਉਹ ਭਾਬੀਆਂ ਤੇਰੀਆਂ ਬੈਠੀਆਂ, ਭੈਣਾਂ ਬੈਠੀਆਂ, ਉਹ ਨਹੀਂ ਬਣਾ ਕੇ ਦਿੰਦੀਆਂ। ਇਹ ਆਪਣੇ ਘਰੇ ਘਰੀ ਚਲ ਜਾਂਦੀ ਆ। ਤੇ ਤੂੰ ਕੱਲਾ ਉੱਥੇ ਬਹਿ ਕੇ ਅਕਰਮ ਰਾਈ ਦੇ ਗਾਣੇ ਸੁਣਦਾ ਰਹਿੰਦਾ। ਕੀ ਕਰੀ? ਅਸ ਮੈਂ ਪਿੱਟਿਆ ਸੀ ਮੀਆਂ ਸਾਹਿਬ ਨੂੰ। ਚਲੋ ਤੂੰ ਆ ਜਿਹੜਾ ਨਾ ਇਹਦੇ ਚੋਂ 10% ਤੇੜਾ ਅੱਛਾ ਜੀ। ਸ਼ੈੱਡ ਪਾਉਣਾ ਮੁਰਗੀਆਂ ਦਾ, ਉਹਦੇ ਚੋਂ ਜਿਹੜਾ ਹੋਏਗਾ ਨਾ ਜਾਲੀ ਲੱਗਣੀ ਸਾਈਡਾਂ ਦੇ ਉੱਤੇ, ਉਹਦੇ ਚੋਂ ਵੀ 10% ਤੇੜਾ। ਅੱਛਾ ਲੋ ਜਿਹੜੀ ਅੰਡਰ ਵਾਇਰਿੰਗ ਹੋਣੀ ਆ ਉਹਦੇ ਚੋਂ ਵੀ 10% ਤੇੜਾ। ਬਲਕਿ ਤੂੰ ਹੀ ਕਰਾਉਣਾ ਸਾਰਾ ਕੰਮ। ਚਲੋ ਜੀ, ਮੈਂ ਸਾਰਾ ਕੁਝ ਮੈਂ ਹੀ ਕਰਾ ਦਾਂਗਾ। ਆਹੋ ਤੇਰੀ ਫੈਮਿਲੀ ਠੀਕ ਹੋ ਜਾਏਗੀ, ਆਪਣਾ ਘਰ ਲਈ ਆਰਾਮ ਨਾਲ ਰਹੀਂ ਉੱਥੇ। ਮੈਂ ਭਾਜੀ ਭੱਠੇ ਤੋਂ ਜਾਨ ਛੁੱਟ ਜਾਊ। ਭਾਜੀ ਆ ਤੁਸੀਂ ਮੈਨੂੰ ਪੈਸੇ ਦੇ ਦੇਵੋ ਨਾ। ਹਾਂ ਆ ਜਿਹੜਾ ਤੁਸੀਂ ਮਾਲ ਲੈ ਕੇ ਜਾਓ, ਆਹੋ ਮੈਂ ਨਾ ਮੀਆਂ ਦੇ ਮੂੰਹ ਤੇ 5 ਲੱਖ ਰੁਪਇਆ ਮਾਰਨਾ ਵੀ ਚੁੱਕ। ਮੂੰਹ ਤੇ ਨਾ ਮਾਰੀ, ਅੱਗੋਂ ਮੀਆਂ ਤੈਨੂੰ ਮਾਰੇਗਾ। ਨਹੀਂ ਫਿਰ ਮੈਂ ਲਾਉਣੇ ਤੇ ਹੈ ਨਾ। ਤੇ ਇਹ ਹੁਣ ਤੁਸੀਂ ਇੰਜ ਕਰੋ, ਇਹ ਠੇਕਾ ਤੁਹਾਡਾ ਦਾ ਫਾਈਨਲ ਹੋ ਗਿਆ। ਅੱਛਾ। ਮੀਆਂ ਸਾਹਿਬ ਨੂੰ ਜਵਾਬ ਦੇ ਦਿਓ ਕਿ ਮੈਂ ਨਹੀਂ ਕੰਮ ਕਰਨਾ।
ਸਮਝੋ ਮੇਰੇ ਵੱਲੋਂ ਨਾ ਜਵਾਬ ਇਹਨੂੰ ਹੀ ਹੈ। ਜਵਾਬ ਹੀ ਆ ਆ ਜਿਹੜਾ ਤੁਸੀਂ ਕਹਿਤੀ ਨਾ ਗੱਲ 5 ਲੱਖ ਰੁਪਇਆ ਮੈਂ ਇੰਜ ਉਹਦੇ ਅੱਗੇ ਸੁੱਟਣਾ ਪਿਆ ਚੁੱਕ ਜਿੰਨੀਆਂ ਝਿੜਕਾਂ ਆਲਾ ਫੜ 5 ਲੱਖ 2.5 ਲੱਖ ਮੈਂ ਦੂਸਰੇ ਭੱਠੇ ਤੋਂ ਫੜ ਕੇ ਐਡਵਾਂਸ ਦੇ ਦੇਣਾ ਮੈਂ ਨਿਦਰਾ ਹੋ ਜਾਣਾ ਇਹ ਸ਼ੈੱਡ ਦੇ ਵਿੱਚ ਨਾ ਵੱਡੇ ਬਲਬ ਲਾਉਣੇ ਆ ਜਿਹਦੀ ਹੀਟ ਦੇ ਨਾਲ ਨਾ ਮੁਰਗੀ ਜ਼ਿੰਦਾ ਰਹਿੰਦੀ ਆ ਆਹੋ ਲਵਾਉਂਦੇ ਭਾਈ ਉਹ ਦਰਜਾ ਡਬਲ ਸਟੋਰੀ ਬਣਾਉਣਾ ਡਬਲ ਸਟੋਰੀ ਮੁਰਗੀਆਂ ਥੱਲੇ ਮੁਰਗੇ ਉੱਤੇ ਤਾਂ ਕਿ ਰੋਜ਼ ਦਾ ਲਾਮੇ ਤੋਂ ਗੱਲ ਹੀ ਮੁੱਕੇ ਖਤਮ ਹੋ ਜਾਵੇ ਉਹ ਫਿਰ ਛਾਂਟੀ ਕਰਦੇ ਆ ਬੜਾ ਮਸਲਾ ਬਣਦਾ ਨਾ ਨਿਸ਼ਾਂਟੀ ਕਰਦੇ ਆ ਕਿਹੜਾ ਮੁਰਗੀ ਦਾ ਸ਼ਨਾਖਤੀ ਕਾਰਡ ਵੇਖਣਾ ਹੁੰਦਾ ਵਾ ਇਹ ਮੁਰਗੀਆਂ ਲੈਦਾ ਕਰ ਦੋ ਮੁਰਗੇ ਲੈਦਾ ਕਰ ਦੋ ਤੁਸੀਂ ਨਹੀਂ ਮੈਂ ਰੱਖਣਾ ਹੀ ਲੈਦਾ ਅੱਛਾ ਤਾਂ ਰੱਖਾਂਗੇ ਕਿ ਰੋਜ਼ ਦਿਹਾੜੀ ਦੀ ਜਿਹੜੀ ਚੁੰਝਾਂ ਦੀ ਲੜਾਈ ਆ ਨਾ ਮੈਨੂੰ ਨਹੀਂ ਚੰਗੀ ਲੱਗਦੀ ਭਾਈ ਇਹ ਫਿਰ 1.5 ਤੇ 1.5 2 ਲੱਖ 3 ਲੱਖ ਹੋ ਗਈ ਇੱਟ 3 ਲੱਖ ਲੱਗ ਗਈ ਚਲੋ ਤੇ ਕਿੰਨੀ ਭਾਈ ਇਹ ਤੇ ਮਾਨਾ ਭਲਾਈ ਕਰੋਗੇ ਤੁਸੀਂ ਜਿੰਨਾ ਮੇਰਾ ਹਿਸਾਬ ਬਣ ਜਾਣਾ ਆ ਨਾ ਤੇ ਮੀਆਂ ਵੇਖਿਓ ਸਹੀ ਵੀ ਕੁਸਕਦਾ ਕਿ ਮੇਰੇ ਮੈਂ ਵੇਖਿਓ ਗੱਲਾਂ ਨੂੰ ਕੈਸੀਆਂ ਸੁਣਾਉਂਦਾ ਆ ਇੱਕ ਵਾਰੀ ਮੇਰੇ ਨਾ ਪੈਸੇ ਹੱਥ ਆ ਜਾਣ ਅੱਛਾ ਜਿਹੜਾ ਉਹਨਾਂ ਨੂੰ ਬਾਹਰ ਨਾ ਲਾਉਣ ਬਣਾਉਣਾ ਲਾਉਣ ਤਾਂ ਕਿ ਸਵੇਰ ਜਦੋਂ ਛੱਡਣੀਆਂ ਨਾ ਮੁਰਗੀਆਂ ਉਹ ਲਾਉਣ ਤੇ ਵਾਕ ਕਰਨ ਤਰੇਲ ਤੇ ਫਿਰਨ ਉਹਦੇ ਨਾਲ ਹੋਰ ਤੰਦਰੁਸਤੀ ਆਉਂਦੀ ਆ ਤਰੇਲ ਤੇ ਫਿਰ ਸ਼ੂਗਰ ਆ ਮੁਰਗੀਆਂ ਨੂੰ ਨਹੀਂ ਤਰੇਲ ਤੇ ਫਿਰੀਏ ਵੈਸੇ ਹੀ ਤਾਜ਼ਗੀ ਆ ਜਾਂਦੀ ਉਹਦੇ ਨਾਲ ਚਲੋ ਉਹ ਵੀ ਮੈਂ ਘਾਹ ਲਾ ਦਿਆਂਗਾ ਉੱਥੇ ਕਿਹੜਾ ਇੱਥੇ ਅਸੀਂ ਕੰਮ ਕਰਨ ਡਏ ਆ ਨਾ ਇੱਥੇ ਮਾੜਾ ਜਿਹਾ ਘਾਹ ਬੀਜ ਕੇ ਤੋਂ ਪਾਣੀ ਲਾ ਦਿਓ ਘਾਹ ਹੋ ਜਾਂਦਾ ਲਾਉਣ ਵੀ ਮੈਂ ਬਣਾ ਦਿਆਂਗਾ ਤੁਹਾਡਾ ਜਿਹੜਾ ਉਹ ਗਰਾਊਂਡ ਜਿਹੀ ਹੁੰਦੀ ਠੀਕ ਆ ਅੱਛਾ ਸ਼ੈੱਡ ਦੇ ਉੱਤੇ ਨਾ 4 ਦੀਵਾਰੀ ਪਰਦੇ ਵੀ ਕਰਨੇ ਆ ਹੈ ਏਡੀਆਂ ਬਾਪਰਦਾ ਮੁਰਗੀਆਂ ਲਈਆਂ ਕੀ ਆ ਕੋਈ ਗਵਾਂਢੀ ਝਾਤੀ ਮਾਰਦੇ ਸ਼ੈੱਡ ਨੂੰ ਤੁਹਾਡੇ ਨਹੀਂ ਹਮਸਾਇਆ ਜਿਹੜਾ ਨਾ ਉਹ ਮਤਲਬ ਹਕੂਕਲ ਬਾਦ ਇਹੀ ਆ ਕਿ ਉਹਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਮੁਰਗੀਆਂ ਕੋਠੇ ਤੇ ਚੜ੍ਹਦੀਆਂ ਇੱਧਰ ਉੱਧਰ ਝਾਕਣਗੀਆਂ ਤੇ ਕੋਈ ਗੱਲ ਤਾਂ ਨਹੀਂ ਨਾ ਕੋਈ ਚਲੋ ਭਾਈ ਇਹ ਤੇ ਨਾ ਤੁਸੀਂ ਖੁਦਾ ਦੀ ਕਸਮੇ ਮੇਰਾ ਨਾ ਦਿਲ ਜਿਹੜਾ ਨਾ ਵੱਡਾ ਹੋ ਗਿਆ ਆ ਉਹ ਨਹੀਂ ਜੀ ਵੀ ਬੰਦੇ ਮੈਂ ਚ ਹੁਣ ਕੋਈ- ਮੀਆਂ ਨੂੰ ਵੇਖਿਓ ਤੁਸੀਂ ਨਾ ਮੈਂ ਮੀਆਂ ਨੂੰ ਇੰਜ ਕਰਕੇ ਨਾ ਆਖਿਆ ਯਾਰ ਜਾ ਭਾਈ ਵੀ ਤੂੰ ਕਿਹੜਾ ਮੀਆਂ ਬਣਿਆ ਫਿਰਦਾ ਆ ਚੁੱਕ ਪੈਸੇ ਤੁਸੀਂ ਨਾ ਇੱਟ ਚੁੱਕੋ ਤੇ ਤੇਰੇ ਸਿਰ 'ਚ ਮਾਰਾਂ ਉਹ ਹਜੇ ਮੀਆਂ ਨੂੰ ਨਾ ਕੁਛ ਕਹੀ ਅਜੇ ਤੇ ਪੈਸੇ ਦੇਣੇ ਆ ਜਦੋਂ ਮੈਂ ਤੈਨੂੰ ਪੇਮੈਂਟ ਫੜਾਦਾ ਫੇਰ ਕੋਈ ਗੱਲ ਕਰੀ ਉਹ ਛਿੱਬੀਆਂ ਦਿੰਦਾ ਆ ਉਹ ਜਦੋਂ ਅੰਦਰ ਜਾਈਏ ਨਾ ਇਦਾਂ ਕਰਦਾ ਛਿੱਬੀਆਂ ਦਿੰਦਾ ਆ ਕਹਿੰਦਾ ਵੀ ਜਾ ਬਾਹਰ ਦਫਾ ਹੋ ਇਹ ਕੋਈ ਗੱਲ ਆ ਕਰਨ ਵਾਲੀ ਨਹੀਂ ਗੱਲ ਕਰਨ ਵਾਲੀ ਤੇਰੇ ਸਿਰ ਕਰਦਾ ਵਾ ਉਹ ਕਵੇ ਨਾ ਉਹ ਯਾਰ ਤੂੰ ਅੱਜ ਕੋਈ 1 ਰੁਪਈਆ ਨਾ ਮੀਆਂ ਦਾ ਦੇਣਾ ਹੁੰਦਾ ਮੀਆਂ ਤੈਨੂੰ ਇੱਜ਼ਤ ਨਾ ਪਾਉਂਦਾ ਨਹੀਂ ਰੁਪਈਆ ਦੇਣ ਦੀ ਨਹੀਂ ਗੱਲ ਇਹ ਨਾ ਮਜ਼ਦੂਰੀ ਉਹ ਮਾਲਕ ਹੀ ਹੁੰਦਾ ਉਹ ਕੰਪਨੀ ਮਾਲਕ ਹੁੰਦਾ ਵਾ ਵੀ ਜ਼ਾਲਮ ਹੋ ਜਾ ਮਾਲਕ ਹਾਂਜੀ ਆ ਕੇ ਛਿੱਬੀਆਂ ਦਿੰਦਾ ਹੀ ਐਂ ਕਰਕੇ ਛਿੱਬੀਆਂ ਓਏ ਉਹ ਤੈਨੂੰ ਦਿੰਦਾ ਤੂੰ ਮੈਨੂੰ ਕਾਹਦੇ ਲਈ ਦੇ ਰਿਹਾ ਉਹ ਮੈਂ ਤੈਨੂੰ ਦੱਸਣ ਡਿਆ ਆ ਲੈ ਦੱਸਣ ਦੇ ਆ ਤੂੰ ਮੇਰੇ ਲਈ ਮੀਆਂ ਬਣ ਗਿਆ ਇਹ ਇਦਾਂ ਕਰਦਾ ਆ ਮੇਰੇ ਨਾਲ ਵੀ ਗਰੀਬ ਜਿਹੜਾ ਬੰਦਾ ਆ ਉਹਨੂੰ ਜਿੰਨਾ ਤੁਸੀਂ ਹੱਥ ਫੇਰੋਗੇ ਨਾ ਉੱਤੇ ਉਹ ਲੇਕਿਨ ਨਾ ਮੇਰੇ ਕੋਲ ਤੈਨੂੰ ਨਹੀਂ ਪਤਾ ਜ਼ੁਬਾਨ ਦਾ ਬੜਾ ਗੰਦਾ ਹੀ ਆ ਗਾਲਾਂ ਕੱਢਦਾ ਗਾਲਾਂ ਕੱਢਦਾ ਆ ਤੇ ਨਵੇਂ ਡਿਜ਼ਾਈਨ ਦੀਆਂ ਡਿਜ਼ਾਈਨ ਦੀਆਂ ਕਿਹੜੀਆਂ ਉਹ ਪੈਨੋਰਾਮਾ ਤੋਂ ਲਿਆਉਂਦਾ ਆ ਚੱਲ ਕੋਈ ਨਹੀਂ ਦੇਈ ਜਾਂਦਾ ਉਹ ਯਾਰ ਮੈਂ ਤੈਨੂੰ ਦੱਸਣ ਡਿਆ ਆ ਮੇਰੇ ਸਾਰੀ ਮਿੱਟੀ ਲਾਈ ਜਾਂਦਾ ਤੂੰ ਯਾਰ ਅੱਛਾ ਤੂੰ ਦੌੜ ਗਿਆ ਤੇ ਤੇਰੇ ਤੇ ਪਰਚਾ ਮੈਂ ਦੌੜਾਂ ਤੇ ਮੇਰੇ ਤੇ ਪਰਚਾ ਚੈਰੀਆਂ ਜਾ ਕੇ ਅਸੀਂ ਸਟਾਮ ਕਰ ਲਾਂਗੇ ਨਹੀਂ ਸਟਾਂਪ ਰੋਸ਼ ਬੈਠੇ ਹੁੰਦੇ ਉੱਥੇ ਮੇਰੇ ਮਹੱਲੇ 'ਚ ਬੈਠੇ ਆ ਆ ਆ ਤੇ ਲਓ ਜੀ ਇਹਨਾਂ ਨੂੰ ਤੁਸੀਂ ਜਿੰਨੀ ਇੱਟ ਲੈਣੀ ਆ ਹਾਂ। ਵਿੱਚੇ ਜਾਲੀਆਂ ਤੇਰੇ ਸੇਕ ਨਾਲ ਉਹਨੇ ਟੁਰ ਪੈਣਾ ਇੱਧਰ ਹੋ ਜਾ ਥੋੜਾ ਜਿਹਾ ਉਹ ਨਹੀਂ ਆਪਣੇ ਉਹਨਾਂ ਨੂੰ ਪਤਾ ਆ ਵੀ ਗੋਗਾ ਆ ਅੱਛਾ ਹਾਂਜੀ ਬਹੁਤ ਹੀ ਵਧੀਆ ਵੀਡੀਓ ਸੀ ਜਿਹੜੇ ਗੋਗੇ ਨੇ ਐਂਡ 'ਚ ਗੇਮ ਪਾਈ ਨਾ ਉਹ ਤੇ ਸਿਰਾ ਲਾਤਾ ਲਾਜਵਾਬ ਵੀ ਗੋਗੇ ਨੇ ਬਹੁਤ ਵਧੀਆ ਲੱਗੀ ਵੀਡੀਓ ਹੋਰ ਦੱਸੋ ਕਿਸ ਵੀਡੀਓ ਦੀ ਰਿਐਕਸ਼ਨ ਵੀਡੀਓ ਲੈ ਕੇ ਆਈਏ ਸੋ ਅੱਜ ਲਈ ਨੇ ਦੋਸਤੋ ਫਿਰ ਮਿਲਾਂਗੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ